यंग बॉय, यंग ब्लड, तो सुनिए इनकी कहानी, इनकी ज़बानी। बिस्मिल्लाहिर्रहमानिर्रहीम। मेरा थोड़ा सा तारुफ ये है कि ताहिर महमूद मेरा नाम है, लेकिन मुझे ताहिर जूनियर कहते हैं। तो 1981 में स्टार्ट किया था हमने हाइकिंग, क्योंकि हाइकिंग जो है स्काउटिंग का हिस्सा है, और उसके बाद में हाइकिंग इंडिपेंडेंट हो गई। तो इसके बाद अल्हम्दुलिल्लाह बहुत सारे पासेस क्रॉस किए, हाई माउंटेन्स पे भी जाने का इत्तेफाक हुआ। ये तो है, हर बंदे की अपनी अचीवमेंट होती है। लेकिन जो मैंने सीखा सफ़र जो है ना, ये आपको ना सबसे पहले ना कहते ने पंजाबी बंदे दी ना मैं मार देंदा। सही है। तो सफ़र दुनिया की सब तो वड्डी यूनिवर्सिटी है, बंदा बहुत कुछ सीखता है। दूसरा जो तुम ट्रैवलिंग करते हो तो बहुत सारे दोस्त तुहाडे बनते हैं, तुहानू बहुत सारे कल्चर, बहुत सारे खाने ਜਿਹੜੇ ਨਾਲ ਉਹਨਾਂ ਨਾਲ ਆਸ਼ਨਾਈ ਪੈਦਾ ਹੁੰਦੀ ਹੈ। ਸਭ ਤੋਂ ਜ਼ਿਆਦਾ ਫਿਰ ਤੁਹਾਨੂੰ ਆਪਣਾ ਪਤਾ ਲੱਗਦਾ ਕਿ ਤੁਸੀਂ ਕਿੰਨੇ ਪਾਣੀ 'ਚ ਹੋ, ਤੁਹਾਡੀ ਕਪੈਸਿਟੀ ਕੀ ਹੈ, ਜਿਹੜੇ ਨਾਮ ਸ਼ਾਇਦ ਹਾਲਾਤ 'ਚ ਤੁਸੀਂ ਕਿਵੇਂ ਮੁਕਾਬਲਾ ਕਰ ਸਕਦੇ ਹੋ। ਤੇ ਦੂਸਰਾ ਜੋ ਅੱਜ ਕੱਲ੍ਹ ਜਿਹੜੇ ਦੋਸਤ ਟਰੈਵਲਿੰਗ ਕਰਦੇ ਨੇ, ਮੈਂ ਉਹਨਾਂ ਨੂੰ ਇਹੀ ਰਿਕੁਐਸਟ ਕਰਾਂਗਾ ਕਿ ਸਾਡਾ ਬੜਾ ਪਿਆਰਾ ਪਾਕਿਸਤਾਨ ਹੈ, ਸੂਰਤ ਔਰ ਰਹਿਮਾਨ ਦੀ ਤਫਸੀਰ ਅੱਲਾ ਨੇ ਹਰ ਨਿਮਤਾਂ ਦਿੱਤੀਆਂ, ਤੇ ਜਿੱਥੇ ਵੀ ਜਾਓ ਤੇ ਸਫਾਈ ਦਾ ਜ਼ਰੂਰ ਖਿਆਲ ਕਰੋ। ਜਿਹੜੀ ਅੱਜ ਕੱਲ੍ਹ ਵਲਗਰ ਟੂਰਿਜ਼ਮ ਹੋ ਰਹੀ ਹੈ, ਇਹ ਨਾ ਕਰੋ, ਕਮ ਸੇ ਕਮ ਸਫਾਈ ਦਾ ਖਿਆਲ ਕਰੋ। ਕਚਰਾ ਜਿਹੜਾ ਉੱਥੇ ਸਿੱਟ ਕੇ ਨਾ ਲੈ ਜਾਓ ਤੇ ਵਾਪਸ ਲੈ ਕੇ। ਦੂਸਰਾ ਜਿਹੜਾ ਜਿੱਥੇ ਵੀ ਜਾਓ ਉੱਥੇ ਮੁਕਾਮੀ ਲੋਕਾਂ ਦਾ ਜਿਹੜਾ ਕਲਚਰ ਹੈ ਨਾ, ਉਹਦਾ ਖਿਆਲ ਰੱਖੋ। ਖਾਸ ਕਰ ਬਾਲ ਲੋਕ ਉੱਥੇ ਖਵਾਤੀਨ ਜਦੋਂ ਹੁੰਦੀਆਂ ਨਹੀਂ ਪਸੰਦ ਕਰਦੇ ਕਿ ਤੁਸੀਂ ਵੀਡੀਓ ਬਣਾਓ ਜਾਂ ਤਸਵੀਰ ਬਣਾਓ, ਇਹਨਾਂ ਚੀਜ਼ਾਂ ਦਾ ਖਿਆਲ ਰੱਖੋ ਤਾਂ ਕਿ ਉਹ ਤੁਹਾਨੂੰ ਅੱਛੇ ਤਰੀਕੇ ਨਾਲ ਵੈਲਕਮ ਕਰਨ। ਥੈਂਕ ਯੂ ਵੈਰੀ ਮਚ। ਅੱਛਾ ਸਰ, ਤੁਸੀਂ ਥੋੜਾ ਜਿਹਾ ਇਹ ਵੀ ਦੱਸ ਦੇਣਾ ਕਿ ਤੁਸੀਂ ਇਸ ਟੂਰ ਦੇ ਸਿਲਸਿਲੇ ਕਿੰਨੇ ਮੁਲਕਾਂ ਦਾ ਸਫ਼ਰ ਕੀਤਾ। ਅਸਲ 'ਚ ਇਹ ਇਸ ਏਜ ਦੇ ਵਿੱਚ ਦੱਸਣ ਦਾ ਮਕਸਦ ਇਹ ਵੀ ਹੈ ਨਾਲ ਨਹੀਂ, ਮੈਂ ਜਿਹੜਾ ਮੁਖਤਲਿਫ ਮੁਲਕਾਂ 'ਚ ਗਿਆ, ਤਕਰੀਬਨ 13-14 ਮੁਲਕਾਂ 'ਚ। ਉਹ ਮੈਂ ਜਿਹੜਾ ਜੀ ਅਸੀਂ ਟਰਕੀ ਗਏ, ਫਿਰ ਉਸ ਤੋਂ ਬਾਅਦ ਅਸੀਂ ਪੋਲੈਂਡ ਗਏ, ਜਰਮਨ, ਆਸਟਰੀਆ, ਸਵਿਟਜ਼ਰਲੈਂਡ, ਫਿਰ ਇਟਲੀ ਤੇ ਪੋਲੈਂਡ ਵੀ ਗਏ, ਫਿਰ ਮਸਕਤ ਗਏ। ਤੇ ਉਹ ਵੀ ਇੱਕ ਕਿਸਮ ਦਾ ਸਾਡਾ ਜਰਨੀ ਸੀ। ਜੀ ਜੀ। ਉੱਥੇ ਜਾ ਕੇ ਫਿਰ ਕੰਪੇਅਰ ਕੀਤਾ ਆਪਣੇ ਮੁਲਕ ਨੂੰ। ਲੇਕਿਨ ਮੈਂ ਇੱਕ ਗੱਲ ਕਰਾਂਗਾ ਕਿ ਅਸੀਂ ਠੀਕ ਹੈ, ਅਸੀਂ ਐਡਮਿਨਿਸਟ੍ਰੇਟਿਵ ਤੌਰ 'ਤੇ ਜ਼ਰਾ ਕਮਜ਼ੋਰ ਹਾਂ, ਸਹੂਲਤਾਂ ਦੇ ਤੌਰ 'ਤੇ, ਲੇਕਿਨ ਅਸੀਂ ਮੁਆਸ਼ਰੇ ਦੇ ਤੌਰ 'ਤੇ ਬੜੇ ਸਟਰੋਂਗ ਹਾਂ। ਅਸੀਂ ਹਲੇ ਵੀ ਸਾਡੀ ਫੈਮਿਲੀ ਜਿਹੜੀਆਂ ਨੇ ਨਾ, ਇਕੱਠਾ ਰਹਿਣਾ ਬੜਾ ਸਟਰੋਂਗ ਸਿਸਟਮ ਹੈਗਾ ਸਾਡਾ। ਦੋਸਤਾਂ ਨੂੰ ਮਿਲਣਾ ਆਉਣਾ ਜਾਣਾ ਬਹੁਤ ਸਟਰੋਂਗ ਹੈ। ਉਹ ਮੁਆਸ਼ਰਾ ਇਸ ਚੀਜ਼ ਤੋਂ ਮਹਿਰੂਮ ਹੈ, ਯਕੀਨ ਕਰੋ। ਉਹ ਡਿਪਰੈਸ਼ਨ ਦਾ ਸ਼ਿਕਾਰ ਨੇ, ਉੱਥੇ ਤਾਂ ਕੋਈ ਕਿਸੇ ਨੂੰ ਟਾਈਮ ਹੀ ਨਹੀਂ ਦਿੰਦਾ। ਤੇ ਅਸੀਂ ਖੁਸ਼ਕਿਸਮਤ ਲੋਕ ਹਾਂ, ਅਸੀਂ ਇਕੱਠੇ ਹੋ ਜਾਂਦੇ ਹਾਂ ਅਤੇ ਜ਼ਿੰਦਗੀ ਇੰਜੋਏ ਕਰਦੇ। ਅਤੇ ਆਪਣੇ ਆਪ ਨੂੰ ਕਦੀ ਵੀ ਸਾਸੇ ਕਮਰੇ 'ਚ ਮੁਬਤਲਾ ਨਹੀਂ ਕਰਨਾ ਚਾਹੀਦਾ। ਅਸੀਂ ਬੜੀ ਅੱਛੀ ਕੌਮ ਹਾਂ, ਬੜੇ ਅੱਛੇ ਲੋਕ ਹਾਂ। ਬੀ ਪੋਜ਼ੀਟਿਵ, इंशाल्लाह अच्छा वक्त आएगा। हले भी बड़ा अच्छा वक्त है, पाकिस्तान तरक्की कर रहा है इंशाल्लाह। पाकिस्तान जिंदाबाद। पाकिस्तान 70 ਦੇ ਉੱਪਰ जी जी। ਤੁਸੀਂ ਇੱਕ ਦੂਰ ਤੋਂ ਦੂਰ ਜ਼ਿਆਦਾ ਤੋਂ ਜ਼ਿਆਦਾ ਕਿੰਨਾ ਸਫ਼ਰ ਕੀਤਾ ਹੈ? मैं 70 ਦੇ ਉੱਤੇ अलहमदुलिल्लाह ਗਵਾਦਰ ਗਿਆ। ਗਵਾਦਰ 70 ਦੇ ਉੱਪਰ ਹੈ? ਜੀ ਜੀ, ਕਰਾਚੀ ਤੱਕ ਬੁੱਕ ਕਰਾਇਆ ਸੀ, ਉੱਥੋਂ ਫਿਰ ਅਸੀਂ ਗਵਾਦਰ ਗਏ ਸਾਂ। ਅੱਛਾ ਗਵਾਦਰ ਤੋਂ ਵਾਪਸੀ ਤੇ ਫਿਰ ਉਹਨਾਂ ਨੇ ਸਾਨੂੰ ਪੰਜਗੋਰ ਇਜਾਜ਼ਤ ਨਹੀਂ ਦਿੱਤੀ। ਅੱਛਾ। ਫਿਰ ਸਾਨੂੰ ਵਾਪਸ ਫਿਰ 0 ਪੁਆਇੰਟ ਆਉਣਾ ਪਿਆ ਹੱਬ। ਉੱਥੋਂ ਫਿਰ ਅਸੀਂ RCT ਰੋਡ 'ਤੇ ਹੋ ਕੇ ਚਲੇ ਗਏ ਕੋਇਟਾ। ਕੋਇਟਾ ਤੋਂ ਆਏ ਲੋਰਾ ਲਾਈ। ਲੋਰਾ ਲਾਈ ਤੋਂ ਫਿਰ ਅਸੀਂ ਜਿਹੜਾ ਆ ਗਏ ਰਕਨੀ। ਰਕਨੀ ਤੋਂ ਆ ਗਏ ਅਸੀਂ ਫੋਰਟ ਮੈਨ ਰੋਡ, ਫਿਰ ਉੱਥੋਂ DG ਖਾਨ, DG ਖਾਨ ਤੋਂ ਮੁਲਤਾਨ, ਤੋਂ ਮੁਲਤਾਨ ਤੋਂ ਲਾਹੌਰ। ਤਕਰੀਬਨ ਉਹ ਜਿਹੜਾ ਮਿਲ ਜੁਲ ਕੇ ਦੋਸਤਾਂ ਨੇ 3000 ਕਿਲੋਮੀਟਰ ਕੀਤਾ ਸੀ। ਫਿਰ ਉਸ ਤੋਂ ਇਲਾਵਾ 2 ਦਫਾ ਬਾਈਕ 'ਤੇ ਹੀ ਕਰਾਚੀ ਗਏ, ਉਹ ਤੋਂ ਵਾਪਸ ਆਏ। ਬਾਈਕ 'ਤੇ ਹੀ ਖੁੰਜਰਾਬ ਗਏ, ਖੁੰਜਰਾਬ ਤੋਂ ਵਾਪਸੀ ਆਏ। ਤਕਰੀਬਨ ਜਿਹੜਾ ਸੀ ਪੈ ਗਿਆ ਨਾ ਸਾਰਾ। ਜੀ ਜੀ। ਫਿਰ ਇੱਕ ਵਾਰੀ ਅਸੀਂ ਲਾਹੌਰੋਂ ਇੱਧਰ ਗਏ ਸਾਂ ਮੁਲਤਾਨ। ਮੁਲਤਾਨ ਤੋਂ ਫੋਰਟ ਮੈਨਰ, ਫੋਰਟ ਮੈਨਰ ਤੋਂ ਫਿਰ ਜ਼ਿਆਰਤ ਵਰਲਡ ਟੂਰਿਜ਼ਮ ਡੇ ਸੀ, ਉੱਥੋਂ ਫਿਰ ਅਸੀਂ ਕਿਲ੍ਹਾ ਸੈਫੁੱਲਾ, ਜ਼ੋਬ ਤੋਂ ਫਿਰ ਅਸੀਂ ਡੇਰਾ ਇਸਮਾਇਲ ਖਾਂ, ਡੇਰਾ ਇਸਮਾਇਲ ਖਾਂ ਤੋਂ ਫਿਰ ਜਿਹੜਾ ਨਾ ਉਹ ਇੱਧਰ ਆ ਗਏ ਪੱਖਰ। ਪੱਖਰ ਤੋਂ ਫਿਰ ਉਹ ਥਲ ਦਾ ਡੈਜ਼ਰਟ ਕਰਦੇ ਹੋਏ ਝੰਗ। ਝੰਗ ਤੋਂ फैसलाबाद स्पेशल शेखुपुरा पे लाओ। शुक्रिया सर, बहुत बहुत मेहरबानी। नहीं, ये ट्रैकर भी हैं जी। ट्रैकर भी, इन्होंने ट्रैक भी बहुत किए हुए हैं पैदल, बड़े मुश्किल ट्रैक भी किए हुए हैं। अच्छा, वो तो बताया नहीं है इन्होंने। ताहिर साहब बड़े अच्छे ट्रैकर भी हैं, तो हम इनसे पूछते हैं अब तक इन्होंने कौन कौन से ट्रैक किए हुए हैं? ट्रैक अल्हम्दुलिल्लाह जो है ना, सबसे पहला ट्रैक जो बाकायदा 1989 में
کیا تھا ہم نے. اس وقت میں گورنمنٹ کالج لاہور میں 5th ایئر کا اسٹوڈنٹ تھا. جو ہم نے نا درا بابو سر پیدل کراس کیا تھا. اس دور میں اتنی ڈیولپمنٹ نہیں تھی. تو درا بابو سر کی پوزیشن بتاؤں کہ ایسے بالکل اسٹیپ تھا 65 کے اینگل پہ. صرف جیپ کے ٹائر ہی آتے تھے اچھا اور وہ سیدھا پیچھے 2 بندے بیٹھتے تھے. آگے بونٹ پہ وہ ریت کی بوری بھر کے اس کے رکھتے تھے جیپ پہ تاکہ جیپ پیچھے نہ آئے. وہ پیچھے پتھر رکھتے تھے. اتنا ڈینجرس سفر تھا. تو اس کے علاوہ الحمدللہ بہت سارے پاسز کیے ہیں، لیکن میری جو سب سے اچھی اچیومنٹ ہے وہ راؤنڈ نانگا پروت ہے. یہ ہم نے 2000 میں کی تھی اور ہم 25 دن پہاڑوں کے اندر رہے تھے اور 14 دن ہم نے تقریباً 15ویں دن ہم آگے بازار اترے تھے. راؤنڈ نانگا پروت ترسنگ سے ہم نے سٹارٹ لیا تھا. ترسنگ سے روپل فیس سے ہم نے لاتوبو گلیشیئر کراس کر کے جیپنی کیمپ سے بیس کیمپ سے ہائی کیمپ سے مزینو لا کر کے ہم آگے آئرل نہ اپر لوئر لوبا پھر آئرل سے پھر ہم چلے گئے کوٹ گلی دیامیر فیس سے کچال کا بیس کچال پاس کراس کر کے ہم آگے کاڑو سگر سے کراس کر کے آگے شیوا سے آگے شیڈ پہ آگے گنالوں کا بیس ہے. پھر اس کے بعد جولی پر کر کے ہم جو نا 15ویں دن پہنچے تھے بیال. پھر آئے فیری میں. اس طرح ہم نے راؤنڈ نہ کر لیا. ہمارا الحمدللہ 17 سال ریکارڈ رہا تھا. اس کے بعد 2017 میں قائد اعظم یونیورسٹی کے اسٹوڈنٹس سے 10 لوگ تھے جن میں 2 لڑکیاں تھیں. 3 واپس آ گئے تھے اور 7 بندوں نے وہ کراس کیا تھا. یہ پورا راؤنڈ نانگا پر. اچھا زبردست ہو گیا جی. تھینک یو سر. ناظرین، امید ہے ہماری یہ آج کی ویڈیو آپ کو پسند آئی ہوگی. تو آپ سے التماس ہے ہمارے چینل کو سبسکرائب کریں، بیل آئیکن کو پریس کر دیں تاکہ ہماری آنے والی ہر نئی ویڈیو آپ تک پہنچتی رہے. پھر ملیں گے ایک نئی ویڈیو کے ساتھ. تب تک کے لیے اللہ حافظ. پاکستان زندہ باد. پاک فوج زندہ باد.